ਲਓ ਜੀ, ਪੰਜਾਬੀ ਬ੍ਰੰਚ ਦੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਸਭ ਨੂੰ ਜੀ ਆਇਆਂ ਤੇ ਖੁਸ਼ ਆਮਦੀਦ। ਤੇ ਇਸਲਾਮਾਬਾਦ 'ਚ ਸਰਦੀ ਤਾਂ ਉਸ ਤਰ੍ਹਾਂ ਹੀ ਪੈ ਰਹੀ ਜਿਸ ਤਰ੍ਹਾਂ ਪਿਛਲੇ ਹਫ਼ਤੇ ਪੈ ਰਹੀ ਸੀ, ਲੇਕਿਨ ਸਿਆਸੀ ਗਹਿਮਾ ਗਹਿਮੀ ਤੇ ਸਿਆਸੀ ਟੈਂਪਰੇਚਰ ਬੜਾ ਹਾਈ ਹੋਇਆ। ਤੇ ਇਸ ਹਫ਼ਤੇ ਦੇ ਦੌਰਾਨ ਇੱਕ ਬੜਾ ਹੀ ਅਹਿਮ ਮੀਟਿੰਗ ਹੋਈ ਤੇ ਇਸਲਾਮਾਬਾਦ ਇੱਕ ਡਾਇਲੋਗ ਕਮੇਟੀ ਮਿਲੀ, ਨੈਸ਼ਨਲ ਡਾਇਲੋਗ ਕਮੇਟੀ, ਜਿਹੜੇ ਕਿ ਪਿਛਲੇ पीटीआई ਦੇ ਫਾਰਮਰ ਲੀਡਰਸ ਨੇ, ਫਵਾਦ ਚੌਧਰੀ, ਮਹਿਮੂਦ ਮੌਲਵੀ ਔਰ ਇਮਰਾਨ ਇਸਮਾਈਲ। ਤੇ ਰਾਣਾ ਸਾਹਿਬ ਵੀ ਉੱਥੇ ਮੌਜੂਦ ਸੀ ਤੇ ਇਹਨਾਂ ਨੇ ਵੀ ਬੜੀ ਧੂਆਂਦਾਰ ਤਕਰੀਰ ਕੀਤੀ। ਤੇ ਰਾਣਾ ਸਾਹਿਬ ਕੋਲ ਪੁੱਛਦੇ ਨੇ ਕਿ ਕੀ ਖਬਰ ਅੰਦਰ ਦੀ ਕੀ ਹੈ। ਰਾਣਾ ਸਾਹਿਬ, ਤੁਸੀਂ ਉਹ ਮੌਜੂਦ ਸੀ ਉੱਥੇ? ਹਾਂ, ਨਹੀਂ ਚਾਹੀ ਸਾਹਿਬ, ਤੁਸੀਂ ਵੀ ਗਏ ਸੋ ਨਾਲ ਮੇਰੇ, ਅਸੀਂ ਇਕੱਠੇ ਹੀ ਸਾਂ ਤੇ ਉੱਥੇ ਗੱਲਾਂ ਤੁਹਾਡੇ ਸਾਹਮਣੇ ਹੀ ਹੋਈਆਂ। ਇਹ ਕੋਈ ਇੱਕ ਇੰਨੀ ਗਰਮਾ ਗਰਮੀ ਨਹੀਂ ਪੈਦਾ ਹੋਈ ਉਹਦੇ ਨਾਲ। ਅੱਛਾ ਜੀ। ਹਾਂ, ਤੇ ਤੁਹਾਨੂੰ ਪਤਾ ਨਾ ਪੀਟੀਆਈ ਦਾ ਕੋਈ ਆਇਆ ਹੀ ਨਹੀਂ ਬੈਰਿਸਟਰ ਸੈਫ ਤੋਂ ਇਲਾਵਾ। ਹਾਂ, ਇਹ ਤੇ ਹੈ। ਹੈ ਨਾ ਕੋਈ ਹਕੂਮਤੀ ਬੰਦਾ ਆਇਆ, ਨਾ ਪੀਪਲਸ ਪਾਰਟੀ ਤੋਂ ਕੋਈ ਬੰਦਾ ਆਇਆ। ਇੱਕ ਐਮਕੇਐਮ ਦਾ ਬੰਦਾ ਸੀ, ਇੱਕ ਜਮਾਤ ਇਸਲਾਮੀ ਤੋਂ ਸੀ, ਜਾਂ ਉਹ ਸਾਰੇ ਜਿਨ੍ਹਾਂ ਦਾ ਮਾਜ਼ੀ ਪੀਟੀਆਈ ਦਾਗਦਾਰ ਹੋ ਗਿਆ ਉਹ ਸਨ। ਉਹ ਸੀ। ਹੈ ਉਹਦੇ ਨਾਲ ਕਿਹੜੀ ਗਰਮੀ ਪੈਦਾ ਹੋਣੀ? ਅੱਛਾ, ਉਹ ਮੈਂ ਤੇ ਐਕਸ ਤੇ ਦੇਖਿਆ, ਜਿਹੜੇ ਆਰਗੇਨਾਈਜ਼ਰ ਸੀ ਉਹ ਟਵਿੱਟਰ ਤੇ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਕਾਫੀ ਉਹਨਾਂ ਨੇ ਗਰਮਾ ਗਰਮੀ ਪੈਦਾ ਨਹੀਂ ਪੈਸੇ ਤੇ ਬੜੇ ਲਾਏ, ਉਹ ਟਾਈਮ ਵੀ ਲਾਇਆ, એનર્ਜੀ ਬੜੀ ਲੱਗੀ ਉਹਨਾਂ। ਅੱਛਾ, ਹੋਰ ਵੀ ਕਈ ਬੰਦੇ ਸੀ ਰਾਣਾ ਸਾਹਿਬ ਉੱਥੇ ਜਿਹੜੇ ਤੁਸੀਂ ਜ਼ਿਕਰ ਨਹੀਂ ਕੀਤਾ। ਇੱਕ ਮੁਹੰਮਦ ਅਲੀ ਦੁਰਾਨੀ ਹੁੰਦੇ ਸੀ, ਜਿਹਨਾਂ ਨੂੰ ਤਜ਼ਾਦ ਹਸਨ ਸਾਹਿਬ ਨੇ ਕਿਹਾ ਸੀ ਮੁਹੰਮਦ ਅਲੀ ਦੁਰਾਨੀ ਵਜ਼ੀਰ ਗਲਤ ਬਿਆਨੀ ਮੁਹੰਮਦ ਅਲੀ ਦੁਰਾਨੀ, ਉਹ ਵੀ ਸੀ ਉਹਦੇ ਵਿੱਚ। ਨਹੀਂ, ਇਹ ਦੁਰਾਨੀ ਸਾਹਿਬ ਦੀ ਤਾਂ ਹਿਸਟਰੀ ਹੈ ਨਾ ਜੀ, ਇਹ ਜਮਾਤ ਇਸਲਾਮੀ ਦੇ ਨੇ। ਹਾਂ ਜੀ ਪਾਸਬਾਨ ਬਣਾਈ, ਉਹ ਪਾਸਬਾਨ ਦੇ ਇਲੈਕਸ਼ਨ ਹਾਰ ਗਿਆ ਪਾਕਿਸਤਾਨ ਇਸਲਾਮਿਕ ਫਰੰਟ। ਇਹਨੇ ਜੰਪ ਲਾਇਆ ਤੇ ਮਿਲਤ ਪਾਰਟੀ ਲਗਾਰੀ ਸਾਹਿਬ ਨਾਲ ਸ਼ਾਮਲ ਹੋ ਗਏ। ਲਗਾਰੀ ਸਾਹਿਬ ਦੀ ਪਾਰਟੀ ਫੇਲ ਹੋਣ ਲੱਗੀ ਤੇ ਪੀਟੀਆਈ ਚਲੇ ਗਏ, ਉੱਥੋਂ ਇਹਨਾਂ ਕਰਕੇ ਕਾਫ ਲੀਗ ਚਲੇ ਗਏ। ਇਹਨਾਂ ਦਾ ਤੇ ਇੰਝ ਹੀ ਹੈ, ਜਿਹੜਾ ਉਹ ਬੇਪੈਂਦੇ ਦਾ ਹੋਵੇ ਨਾ ਚੋਈ ਸਾਹਿਬ, ਉਹਨੇ ਕੋਈ ਵੀ ਚੁੱਕ ਕੇ ਲੈ ਜਾਂਦਾ। ਲੇਕਿਨ ਮੇਰੇ ਖਿਆਲ 'ਚ ਤਿੰਨ ਹੈਵੀ ਵੇਟ ਤੇ ਹੈ ਸੀ। ਇੱਕ ਸ਼ਾਹਦ ਖਾਨ ਅਬਾਸ ਸੀ ਹੈ ਸੀ, ਔਰ ਲਿਆਕਤ ਬਲੋਚ, ਹਾਂ, ਔਰ ਐਮਕੇਐਮ ਦੇ ਨਹੀਂ ਉਹ ਫਾਦ ਚੌਧਰੀ ਨੂੰ ਕਹਿ ਰਹੇ, ਦੋਸਤੀ ਤੇ ਆਪਣੀ ਜਗ੍ਹਾ, ਲੇਕਿਨ ਉਹ ਤੇ ਹੈਵੀ ਵੇਟ ਤੇ ਹੈ ਨਾ। ਫਵਾਦ ਚੌਧਰੀ ਵੀ ਹੈ, ਠੀਕ ਹੈ। ਤੇ ਐਮਕੇਐਮ ਦਾ ਜਿਹੜੇ ਸੀ ਵਸੀਮ। ਲੇਕਿਨ ਇਹ ਕੀ ਚੋਈ ਸਾਹਿਬ ਤੁਸੀਂ ਤਜਜ਼ੀਆ ਦਿਓ ਨਾ ਕਿ ਚਾਹੁੰਦੇ ਕੀ ਸਨ? ਡਾਇਲੌਗ ਹੈ, ਨੈਸ਼ਨਲ ਡਾਇਲੌਗ ਕਿਸ ਤਰ੍ਹਾਂ ਸੀ ਇਹ ਦੱਸੋ। ਨਹੀਂ, ਨੈਸ਼ਨਲ ਡਾਇਲੌਗ ਰਾਣਾ ਸਾਹਿਬ ਮੇਰੇ ਹਿਸਾਬ ਨਾਲ ਤੇ ਕਿਸੇ ਲਿਹਾਜ਼ ਨਾਲ ਨੈਸ਼ਨਲ ਡਾਇਲੌਗ ਨਹੀਂ ਸੀ। ਬੜੀ ਸਖਤ ਟਵੀਟ ਕੀਤੀ ਤੁਸੀਂ ਇਸ ਦੇ ਖਿਲਾਫ। ਹਾਂ, ਕਿਉਂਕਿ ਇੱਕ ਤੇ ਉਹਦੇ ਉੱਤੇ ਜਿਹੜਾ ਇਹ ਹੈ ਕਿ ਇਸ ਡਾਇਲੌਗ ਦਾ ਇੱਕ ਮੇਜਰ ਮਤਲਬ ਤੁਸੀਂ ਤਾਂ ਵੈਸੇ ਕਹਿੰਦੇ ਨਾ 12-13 ਸਟੇਕ ਹੋਲਡਰ, ਲੇਕਿਨ ਚਲੋ ਅਸੀਂ ਉਹਨੂੰ ਜ਼ਰਾ ਥੋੜਾ ਨੈਰੋ ਡਾਊਨ ਕਰੀਏ ਤੇ 3 ਸਟੇਕ ਹੋਲਡਰ ਨਾ, ਹਕੂਮਤ, ਪੀਟੀਆਈ ਜਾਂ ਆਪੋਜੀਸ਼ਨ ਅਲਾਈਅੰਸ ਤੇ ਫੌਜ। ਉਹਦੇ ਵਿੱਚ ਇੱਕ ਮੇਜਰ ਸਟੇਕ ਹੋਲਡਰ ਹੀ ਕੋਈ ਨਹੀਂ ਸੀ। ਚਲੋ ਫੌਜ ਕਹਿੰਦੀ ਅਸੀਂ ਡਾਇਰੈਕਟ ਨਹੀਂ ਆਉਂਦੇ, ਉਹ ਨਹੀਂ ਬੈਠਦੇ ਇਸ ਤਰ੍ਹਾਂ, ਬਲਕਿ ਦੋਨੀ ਸਟੇਕ ਹੋਲਡਰ ਕੋਈ ਨਹੀਂ ਸੀ। ਨਾ ਉਹਦੇ 'ਚ ਮੇਨ ਗਵਰਨਮੈਂਟ ਦਾ ਬੰਦਾ ਸੀ ਕੋਈ ਪੀਪਲਸ ਪਾਰਟੀ ਨੂਨ ਲੀਗ ਦਾ, ਉਹਦੇ ਨਾ ਹੀ ਪੀਟੀਆਈ ਤਰੀਕੇ ਤਹਫੁਜ਼ ਆਏ ਨੇ ਪਾਕਿਸਤਾਨ ਉਹਨੇ ਤਾਂ ਬਾਈਕਾਟ ਕੀਤਾ ਸੀ। ਉਹਨੇ ਬਾਈਕਾਟ ਕੀਤਾ ਸੀ, ਬਲਕਿ ਪੀਟੀਆਈ ਨੇ ਬੜੀ ਸਖਤ ਕਿਸਮ ਦੀ ਵਾਰਨਿੰਗ ਵੀ ਜਾਰੀ ਕੀਤੀ ਸੀ ਉਹਨਾਂ ਦੀ ਪੰਜਾਬ ਲੀਡਰਸ਼ਿਪ ਨੇ ਕਿ ਕੋਈ ਐਮਪੀਏ ਗਿਆ ਸਾਡਾ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ। ਅੱਛਾ, ਕਿਉਂਕਿ ਉਹਨਾਂ ਨੂੰ ਬੜੀਆਂ ਸਖਤ ਕਿਸਮ ਦੀ ਰਿਜ਼ਰਵੇਸ਼ਨ ਨੇ ਇਹਨਾਂ ਦੇ ਉੱਤੇ। ਔਰ ਦੂਸਰਾ ਇਹ ਕਿ ਇਸ ਡਾਇਲੌਗ ਦੇ ਵਿੱਚ ਕੋਈ ਨੈਸ਼ਨਲ ਪਾਰਟੀ ਜਿਹੜੀ ਸੀ ਬਲੋਚਿਸਤਾਨ ਦੀ, ਖੈਬਰ ਪਖਤੂਨਖਵਾ ਦੀ, ਉਹ ਵੀ ਨਹੀਂ ਸੀ। ਚਲੋ ਜਿਨ੍ਹਾਂ ਨੇ ਬਾਈਕਾਟ ਕੀਤਾ ਸੀ, ਬਾਕੀ ਤੇ ਐਨਪੀਸੀ ਜਾਂ ਡਾਕਟਰ ਮਾਲਕ ਸਾਹਿਬ ਵਾਲੀ ਪਾਰਟੀ ਹੈ ਜਾਂ ਹੋਰ ਛੋਟੀਆਂ ਪਾਰਟੀਆਂ। ਮੈਂ ਤਾਂ ਕਿਹਾ ਸੀ ਜੀ ਕਿ ਤੁਸੀਂ ਨੈਸ਼ਨਲ ਕਾਨਫਰੰਸ ਕਰ ਰਹੇ ਹੋ ਹੈ ਜੀ, ਇੰਨਾ ਇੱਥੇ ਕੋਈ ਬਲੋਚੀ ਹੈ, ਨਾ ਸਿੰਧੀ ਹੈ, ਨਾ ਕੇਪੀ ਤੋਂ ਆਇਆ। ਕੇਪੀ ਵਾਲੇ ਤੁਸੀਂ ਮੈਂਸ਼ਨ ਵੀ ਕੀਤਾ ਹੋਇਆ ਕਿ ਉਹਦੇ 'ਚ ਤੇ ਜਿਹੜੇ ਅਸਲ ਜਿਨ੍ਹਾਂ ਦੀ ਨਾਰਾਜ਼ਗੀ ਉਹ ਤੇ ਹੈ ਹੀ ਕੋਈ ਨਹੀਂ। ਤੇ ਕਸ਼ਮੀਰ ਵਿੱਚ ਜਿਹੜਾ ਕੁਝ ਹੋਇਆ, ਜੈਕ ਵਾਲੇ, ਜੁਆਇੰਟ ਐਕਸ਼ਨ ਕਮੇਟੀ ਵਾਲੇ, GBH ਇਲੈਕਸ਼ਨ ਹੋਣ ਵਾਲੇ ਨੇ ਉੱਧਰ ਵੀ, ਤੇ ਉਹਨਾਂ ਤਾਂ ਕੋਈ ਨੁਮਾਇੰਦਗੀ ਕੋਈ ਨਹੀਂ। ਇਹਦਾ ਮਤਲਬ ਸੀ ਇਹ ਜਿਹੜੀ ਹਕੂਮਤ ਦੀ ਹੈ ਨਾ, ਕੋਈ ਬੰਦਰ ਬਾਂਟ ਜੇ ਉਹ ਕੋਈ ਸਪੇਸ ਬਣੇ। ਇੰਝ ਲੱਗ ਰਿਹਾ ਸੀ ਕਿ ਇੱਕ ਪਹਿਲੇ ਤਾਂ ਮੈਨੂੰ ਲੱਗਾ ਕਿ ਸ਼ਾਇਦ ਖਾਨ ਸਾਹਿਬ ਦੀ ਰਿਹਾਈ ਵਾਸਤੇ ਹੋ ਰਹੀ, ਫਿਰ ਮੈਨੂੰ ਲੱਗਾ ਕਿ ਸ਼ਾਇਦ ਕੁਝ ਬੰਦੇ ਜਿਹੜੇ ਰਹਿ ਗਏ ਨੇ ਪਿੱਛੇ, ਉਹਨਾਂ ਦੀ ਰੈਲੀਵੈਂਸ ਵਾਸਤੇ ਹੋ ਰਹੀ, ਜਾਂ ਰੈਲੀਵੈਂਸ ਪੈਦਾ ਕਰਨਾ ਚਾਹ ਰਹੇ ਨੇ। ਤੀਜੇ ਮੈਨੂੰ ਲੱਗਾ ਕਿ ਸ਼ਾਇਦ ਉਹ ਗੱਲ ਫਿਰ ਅਸੀਂ ਬਾਅਦ ਵਿੱਚ ਆ ਕੇ ਕੀਤੀ ਸੀ, ਸ਼ਾਇਦ ਉਹਨਾਂ ਨੂੰ ਕੋਈ ਬੰਦਾ ਚਾਹੀਦਾ ਹੈ ਨਵਾਂ, ਉਹ ਬੰਦੇ ਦੀ ਤਲਾਸ਼ ਵਿੱਚ ਨੇ। ਉਹ ਵੀ ਹੈ, ਬਿਲਕੁਲ ਤੁਹਾਡੀਆਂ ਗੱਲਾਂ ਠੀਕ ਨੇ, ਲੇਕਿਨ ਉਹ ਜਿਹੜਾ ਐਂਡ ਤੇ ਐਲਾਮੀਆ ਜਾਰੀ ਹੋਇਆ ਨਾ, ਉਹਦੇ 'ਚ ਇੱਕ ਪੁਆਇੰਟ ਬੜਾ ਰਾਣਾ ਸਾਹਿਬ ਮਸਕਾ ਖੇਲ, ਉਹ ਮੈਂ ਦੱਸਣਾ ਚਾਹੁੰਦਾ। ਨਹੀਂ, ਉਹ ਸੁਣਾਓ। ਇੱਕ ਉਹਦੇ 'ਚ ਮਤਲਬ ਜਿਹੜਾ ਪਹਿਲਾ ਜਾਂ ਦੂਸਰਾ ਪੁਆਇੰਟ ਆ ਨਾ, ਉਹ ਇੱਕ ਤਾਂ ਹੈ ਨਾ ਸਿਆਸੀ ਕੈਦੀਆਂ ਦੀ ਰਿਹਾਈ। ਅੱਛਾ, ਜਿਹੜਾ ਲੇਕਿਨ ਮੇਨ ਜਿਹੜਾ ਸੀ ਨਾ ਕਿ ਗੱਲਬਾਤ ਸ਼ੁਰੂ ਕੀਤੀ ਜਾਵੇ ਹਕੂਮਤ ਤੇ ਆਪੋਜੀਸ਼ਨ ਦੇ। ਆਪਣੀ ਇੱਕ ਪੁਆਇੰਟ ਉਹਦੇ ਸੀ ਕਿ ਹਕੂਮਤ ਤੇ ਆਪੋਜੀਸ਼ਨ ਆਪਣੀ ਗੱਲਬਾਤ ਸ਼ੁਰੂ ਕਰੇ ਤਾਂ ਕਿ ਮੁਲਕ ਸਟੇਬਿਲਿਟੀ ਦੀ ਤਰਫ ਜਾਏ ਤੇ ਕੋਈ ਸਿਆਸੀ ਜਿਹੜਾ ਟੈਂਪਰੇਚਰ ਕਮ ਹੋਏ। ਉਹ ਤੇ ਠੀਕ ਹੈ, ਚਲੋ ਜੀ। ਹੁਣ ਹਕੂਮਤ ਆ, ਨੂਨ ਲੀਗ, ਪੀਪਲਸ ਪਾਰਟੀ ਜਾਂ ਬਾਕੀ ਜਿਹੜੇ ਅਲਾਇੰਸ ਤੇ
ਅਪੋਜੀਸ਼ਨ ਹੈ TTA ਤੇ PTI, ਹੂੰ ਲੇਕਿਨ ਉਹਦਾ ਦੂਸਰਾ ਪੁਆਇੰਟ ਇਹ ਸੀ ਕਿ ਗਵਰਨਮੈਂਟ ਦੀ ਤਰਫੋਂ ਹਾਸਲ ਹੋਈ ਜ਼ਿੰਮੇਦਾਰੀ ਮੀਆਂ ਨਵਾਜ਼ ਸ਼ਰੀਫ ਸਾਹਿਬ ਔਰ ਇੱਕ ਉਹਦੇ ਤੀਸਰਾ ਨਾਮ ਵੀ ਸੀਗਾ, ਇਹ ਤਿੰਨ ਸ਼ਹਿਬਾਜ਼, ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਹਾਂ ਇਹ ਤਿੰਨ ਬੰਦੇ ਕਮੇਟੀ ਦਾ ਹਿੱਸਾ ਹੋਣ ਔਰ ਟਾਕਸ ਕਰਨ। ਕਿਹਦੇ ਨਾਲ? ਇਹੀ ਤਾਂ ਮੈਂ ਤੁਹਾਨੂੰ ਪੁਆਇੰਟ ਦੱਸਣਾ ਚਾਹੁੰਦਾ। ਤੇ ਨਾਲ ਉਹਨਾਂ ਨੇ ਕਿਹਾ ਕਿ ਪਹਿਲਾ ਪੁਆਇੰਟ ਇਹ ਸੀ ਕਿ ਆਪਣੀ ਆਪਣੀ ਕਮੇਟੀਆਂ ਬਣਾਉਣ ਨਾ, ਹਕੂਮਤ ਤੇ ਆਪੋਜੀਸ਼ਨ ਆਪਣੀ ਆਪਣੀ ਕਮੇਟੀਆਂ ਬਣਾਵੇ, ਤੇ ਦੂਸਰੇ ਪੁਆਇੰਟ ਇਹ ਸੀ ਕਿ ਇਹ ਬੰਦੇ ਤਿੰਨ ਬੰਦੇ ਹਕੂਮਤ ਦੀ ਤਰਫੋਂ ਕਮੇਟੀ ਹੋਵੇ, ਠੀਕ ਹੈ। ਚਲੋ ਨਾਲ ਉਹਨਾਂ ਨੇ ਕਿਹਾ ਕਿ ਡਾਇਲੋਗ ਕਮੇਟੀ, ਜਿਹੜੀ ਨੈਸ਼ਨਲ ਡਾਇਲੋਗ ਕਮੇਟੀ, ਜਿਹਨੂੰ ਕਿ ਅੰਗਰੇਜ਼ੀ 'ਚ ਮੈਂ ਕਹਿੰਦਾ ਕਿ ਸੈਲਫ ਅਕਲੇਮਡ ਕਮੇਟੀ, ਉਹਦੀ ਬਣੀ, ਕਿਸੇ ਨੇ ਬਣਾਈ ਕੋਈ ਨਹੀਂ। ਉਹਨੇ ਕਿਹਾ ਜੀ ਅਸੀਂ ਜਿਹੜੇ PTA ਦੇ ਕੋਲ ਲਖਪਤ ਜੇਲ੍ਹ 'ਚ ਕੈਦੀ ਨੇ ਨਾ, ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਆਪਣੀ ਕਮੇਟੀ ਬਣਾਵਾਂਗੇ। ਯਾਨੀ ਕਮੇਟੀ ਆਪਣੀ ਬਣਾਉਣਗੇ, ਉਹਦੇ 'ਚ ਮਤਲਬ ਨਾ PTA ਦੀ ਲੀਡਰਸ਼ਿਪ, ਬੈਰਿਸਟਰ ਗੌਰ ਕਿੱਥੇ, ਸਲਮਾਨ ਖਾਨ ਰਾਜਾ ਕਿੱਥੇ, ਕੋਈ ਵੀ ਨਹੀਂ, ਬਾਕੀ ਜਿਹੜੀ ਲੀਡਰਸ਼ਿਪ ਕਿੱਥੇ, ਇਮਰਾਨ ਖਾਨ ਕਿੱਥੇ, ਹਾਂ ਕੋਈ ਵੀ ਨਹੀਂ, ਉਹਦਾ ਨੁਮਾਇੰਦਾ ਹੀ ਕੋਈ। ਅੱਛਾ, ਇਹ ਪਹਿਲੇ ਦਿਨ ਤੋਂ ਰਾਣਾ ਸਾਹਿਬ ਜਿਹੜੇ ਫੋਕਸ ਹੈ ਨਾ ਨੈਸ਼ਨਲ ਡਾਇਲੋਗ ਕਮੇਟੀ, ਪਹਿਲਾਂ ਇਹਨਾਂ ਨੇ ਜਾ ਕੇ ਕੋਟ ਲਖਪਤ ਮਿਲੇ ਵੀ ਸੀ ਸ਼ਾਹ ਮਹਮੂਦ ਕੁਰੈਸ਼ੀ ਨੂੰ ਔਰ ਬਾਕੀ ਲੋਕਾਂ ਨੂੰ ਮਿਲੇ ਸੀ, ਜਿੱਤੇ PTA ਦਾ ਬੜਾ ਰਿਐਕਸ਼ਨ ਵੀ ਆਇਆ ਸੀ। ਬਿਲਕੁਲ, ਇਹਨਾਂ ਦਾ ਸ਼ੁਰੂ ਦਿਨ ਤੋਂ ਫੋਕਸ ਇਹ ਹੈ ਕਿ ਉਹ ਬੰਦੇ ਰਿਲੀਜ਼ ਕੀਤੇ ਜਾਣ, ਔਰ ਇਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਲੈਟਰ ਵੀ ਲਿਖਿਆ ਕਿ ਇਹਨਾਂ ਨੂੰ ਪੈਰੋਲ ਤੇ ਰਿਲੀਜ਼ ਕਰੋ, ਰਿਹਾਈ ਦਿਓ, ਲੇਕਿਨ ਉਸ ਲੈਟਰ 'ਚ ਮਜ਼ੇ ਦੀ ਗੱਲ ਹੈ ਇਮਰਾਨ ਖਾਨ ਦਾ ਨਾਮ ਕੋਈ ਨਹੀਂ। ਹਾਂ, ਇਹਦਾ ਮਤਲਬ ਹੈ ਕਿ ਇਮਰਾਨ ਖਾਨ ਤੋਂ ਹੁਣ ਤੁਹਾਨੂੰ ਏਜੰਡਾ ਸਾਹਮਣੇ ਸਮਝ ਆ ਰਿਹਾ, ਇਹ PTI ਦੀ ਕਾਫ ਲੀਗ ਬਣਾਉਣਾ ਚਾਹ ਰਹੇ ਨੇ, ਲੱਗਦਾ ਹੈ ਕਿ ਤੇ ਉਹਦੇ 'ਚ, ਲੇਕਿਨ ਮੇਰਾ ਨਹੀਂ ਖਿਆਲ PTI ਦੀ 'ਚੋਂ ਕਾਫ ਲੀਗ ਬਣ ਸਕਦੀ ਹੈ। ਐਸਟੈਬਲਿਸ਼ਮੈਂਟ ਨੂੰ ਪਤਾ ਕਿ ਕਾਫ ਲੀਗ ਚੱਲੇਗੀ ਨਹੀਂ, ਉਹ ਬਣਾਈ ਤੇ ਸੀ ਇਹ ਇਸਤਕਾਮ ਪਾਰਟੀ ਹੈ ਕਿ ਉਹ ਚੱਲੀ, ਇਹ ਉਧਰ ਹੀ ਨਹੀਂ ਸਨ ਸਾਰੇ, ਉਹ ਤਾਂ ਚੱਲੀ ਨਹੀਂ ਬਿਲਕੁਲ, ਉਹ ਉੱਥੋਂ ਹੀ ਤੇ ਨਿਕਲ ਕੇ ਆਏ ਸਨ ਸਾਰੇ, ਬਣਾਏ ਸੀ ਉਹ ਤਰੀਨ ਸਾਹਿਬ ਖੁਦ ਹੀ ਭੱਜ ਗਏ, ਉਹ ਵੀ ਤਰੀਨ ਸਾਹਿਬ ਹੀ ਭੱਜ ਗਏ, ਇਹ ਸਾਰੇ ਨੱਠ ਕੇ ਜੁਆਇਨ ਕੀਤਾ ਸੀ, ਵਾਹ ਚੌਧਰੀ ਨੇ ਵੀ, ਇਹਨਾਂ ਨੇ ਸਾਰਿਆਂ ਨੇ ਉਹਦੇ 'ਚ ਗਏ ਸਨ। ਬਿਲਕੁਲ ਇਸ ਤਰ੍ਹਾਂ ਹੈ, ਤੇ ਉਹ ਜਿਹੜੀ ਪਹਿਲਾ ਤਜਰਬਾ ਨਾਕਾਮ ਹੋ ਗਿਆ ਤੇ ਦੂਜਾ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ? ਹਾਂ, ਲੇਕਿਨ ਉਹ ਮੇਰਾ ਖਿਆਲ ਫਵਾਦ ਚੌਧਰੀ ਸਾਹਿਬ ਜਾਂ ਬਾਕੀ ਜਿਹੜੇ ਲੋਕ ਆ ਜਿਹੜੇ ਸਾਬਕਾ PTA ਦੇ ਲੀਡਰ ਨੇ, ਇਦਾਰ ਉਦੋਂ ਐਸਟੈਬਲਿਸ਼ਮੈਂਟ ਨੇ ਇਹਨਾਂ ਨੂੰ ਕੁੱਟ ਕੇ ਤੇ ਉਹ ਇਸ ਵੈਸੇ ਦੇਖੋ ਚੋਈ ਸਾਹਿਬ ਹੈ ਜਿਹੜੇ ਇਹਨਾਂ ਸਿਆਸੀ ਯਤੀਮ ਨੇ ਨਾ PTI ਦੇ, ਪ੍ਰਵੇਸ਼ ਹਟਕ ਤੋਂ ਲੈ ਕੇ ਅੱਗੇ ਪਿੱਛੇ, ਇਹ ਨਾ ਇੱਕ ਹਕੂਮਤ ਨੂੰ ਇੱਕ ਸਕੀਮ ਸ਼ੁਰੂ ਕਰਨੀ ਚਾਹੀਦੀ ਹੈ ਐਸਟੈਬਲਿਸ਼ਮੈਂਟ ਨੂੰ, ਇਹ ਸਾਰੇ ਨੂੰ ਖਪਾ ਲੈਣ, ਕਿਸੇ ਨੂੰ PMLN 'ਚ ਖਪਾ ਲੈਣ, ਕਿਸੇ ਨੂੰ ਪੀਪਲਸ, ਇਹ ਲੈਂਦੇ ਹੀ ਨਹੀਂ ਇਹਨਾਂ ਨੂੰ, ਇਹ ਲੈਂਦੇ ਨਹੀਂ ਨਾ, ਮਸਲਾ ਹੈ ਇਹੀ ਹੈ। ਬਾਕੀ ਕਿਸੇ ਪਾਰਟੀ 'ਚ ਕੋਈ ਜਾਣ ਹੀ ਕੋਈ ਨਹੀਂ, ਜਿੱਥੇ ਜਾਣ ਤੇ ਜ਼ਰਾ ਕਰਨ, ਕੋਈ ਫੀਲਡ ਮਾਰਸ਼ਲ ਸਾਹਿਬ ਕੋਈ ਨਜ਼ਰ-ਏ-ਸਾਨੀ ਕਰਨ, ਤੇ ਜਿਹੜਾ ਬਚਿਆ ਕੁਚਿਆ ਸਿਆਸੀ ਬੁਨਿਆਦ ਹੈ ਨਾ, ਜਿਹੜਾ ਨਜ਼ਰ ਆਉਂਦਾ ਉਹ ਵੀ ਮੁੱਕ ਜਾਣਾ, ਹੈ ਨਾ, ਤੇ ਗੱਲ ਮੁੱਕ ਜਾਣੀ। ਅਸਲ ਰਾਣਾ ਸਾਹਿਬ ਇਹ ਗੱਲ, ਇਹਨਾਂ ਦੀ ਸਪੇਸ ਕੋਈ ਨਹੀਂ ਹੈ। ਪਹਿਲਾਂ ਇਹ ਪਾਰਟੀਆਂ ਬਦਲਦੇ ਰਹੇ, ਲੇਕਿਨ ਹੁਣ ਉਹ ਪਾਰਟੀਆਂ ਲੈ ਨਹੀਂ ਰਹੀਆਂ, ਬਿਲਕੁਲ, ਔਰ PTA ਲਈ ਇਹਨਾਂ ਨੂੰ ਲੈਣੇ ਤਿਆਰ ਨਹੀਂ। ਉਦੋਂ ਇਹਨਾਂ ਨੂੰ ਐਸਟੈਬਲਿਸ਼ਮੈਂਟ ਨੇ ਡਰਾਇਆ ਧਮਕਾਇਆ, ਥੋੜਾ ਬਹੁਤਾ ਕੁੱਟਿਆ ਛੁੱਟਿਆ, ਇਹ ਨਾਲ ਹੀ ਪ੍ਰੈਸ ਕਾਨਫਰੰਸਾਂ ਤੇ ਟਵੀਟ ਕਰਕੇ ਇਹਨਾਂ ਨੇ PTA ਤੋਂ ਲੈਦਾ ਹੋ ਗਿਆ। ਨੈਸ਼ਨਲ ਡਾਇਲੋਗ ਕਮੇਟੀ ਤੋਂ ਇੱਕ ਪਾਰਟੀ ਵੀ ਨਹੀਂ ਬਣ ਸਕਦੀ, ਉਹ ਪਾਰਟੀ ਬਣਨ ਵਾਸਤੇ ਸਭ ਬੜੇ ਪੈਸੇ ਚਾਹੀਦੇ ਨੇ, ਉਹ એનર્ਜੀ ਚਾਹੀਦੀ ਹੈ, ਲੀਡਰਸ਼ਿਪ ਚਾਹੀਦੀ, ਪੈਸੇ ਨਾ ਵੀ ਹੋਣ, ਲੀਡਰਸ਼ਿਪ ਕੁਆਲਿਟੀ ਚਾਹੀਦੀ ਹੈ। ਖਾਨ ਨੇ ਕਰਕੇ ਵਿਖਾਇਆ, ਹੋਰ ਪਾਰਟੀਆਂ ਨੇ ਕਰਕੇ ਵਿਖਾਇਆ, ਬਿਲਕੁਲ ਉਹ ਹੈ ਕੋਈ ਨਹੀਂ ਤੁਹਾਡੇ ਕੋਲ। ਔਰ ਤੁਹਾਨੂੰ ਪਤਾ ਇਹ ਡਾਇਲੋਗ ਜਿੱਥੇ ਹੋਇਆ ਸੀ, ਡਾਕਟਰ ਸ਼ਾਹਜ਼ਾਦ ਵਸੀਮ ਸਾਹਿਬ ਦੇ ਫਾਰਮ ਹਾਊਸ ਤੇ, ਉਹ ਇਮਰਾਨ ਖਾਨ ਨੇ ਅਪੋਜੀਸ਼ਨ ਲੀਡਰ ਬਣਾਏ ਸੀ, ਲੇਕਿਨ ਉਹ ਬਗੈਰ ਕਿਸੇ ਰੈਜ਼ਿਸਟੈਂਸ ਤੋਂ ਚੁੱਪ ਕਰਕੇ ਪਾਰਟੀ ਛੱਡ ਕੇ ਨਿਕਲ ਗਏ। ਜਦੋਂ PTA ਦੇ ਬੁਰੇ ਹਾਲਾਤ ਆਏ, ਸ਼ਫਕਤ ਮਹਿਮੂਦ ਇਹ ਉਹ ਚੁੱਪ ਕਰਕੇ ਨਾ, ਜਿਵੇਂ ਗੱਡੀ ਦਾ ਐਕਸੀਡੈਂਟ ਹੁੰਦਾ ਨਾ ਬਾਜ਼ ਦਫਾ ਕਿ ਗੱਡੀ ਵੱਜ ਗਈ, ਉਹ ਲੋਕੀ ਇਕੱਠੇ ਹੋ ਜਾਂਦੇ ਨੇ, ਕੁਝ ਸਵਾਰੀਆਂ ਨਾ ਚੁੱਪ ਕਰਕੇ ਲੈਂਦੀਆਂ ਨੇ, ਅਗਲੀ ਗੱਡੀ ਤੇ ਬੈਠ ਕੇ ਚੱਲਦੇ। ਸ਼ਫਕਤ ਮਹਿਮੂਦ ਸਾਹਿਬ ਦੇਖੋ, ਉਹਨਾਂ ਨੂੰ ਵਜ਼ਾਰਤ ਦਿੱਤੀ ਹੋਈ ਸੀ ਕਿੰਨੀ ਅਹਿਮ, ਬਿਲਕੁਲ ਐਜੂਕੇਸ਼ਨ ਮਿਨਿਸਟਰ ਰਹੇ ਨੇ, ਬਿਲਕੁਲ, ਔਰ PTA ਦੇ ਵਿੱਚ ਉਹਨਾਂ ਮਤਲਬ ਸਾਰੇ ਮਜ਼ੇ ਲਏ ਨੇ ਵਜ਼ਾਰਤਾਂ, ਉਹ ਸਾਰੇ ਵਜ਼ਾਰਤਾਂ ਵੀ ਦਿੱਤੀਆਂ, ਪਾਰਟੀ ਅਹੁਦਾ ਵੀ ਦਿੱਤਾ, ਸੀਨੀਅਰ ਨਾਇਬ ਸਦਰ, ਇਹ ਉਹ ਸਾਰਾ ਕੀਤਾ ਹੈ। ਬਹਰਹਾਲ ਜੀ ਹੈ ਤੇ ਕ੍ਰਾਈਸਿਸ, ਪਾਕਿਸਤਾਨ ਦਾ ਕ੍ਰਾਈਸਿਸ ਹੈ, ਅੰਦਰ ਡੀਪ ਚੱਲ ਰਿਹਾ, ਲੇਕਿਨ ਇੰਨਾ ਵੀ ਨਹੀਂ ਹੈ ਕਿ ਉਹਦੇ ਲਈ ਕੋਈ ਨਵੀਂ ਪਾਰਟੀ ਬਣਾਉਣ ਤੇ ਇਹ ਕਰਨ ਉਹ ਕਰਨ। ਮੇਰਾ ਖਿਆਲ ਹੈ ਕਿ ਖੁਸ਼ੀ ਨੇ ਸਾਰੇ। ਲੇਕਿਨ ਰਾਣਾ ਸਾਹਿਬ ਹੁਣ ਰਾਤੀ ਸਲਮਾਨ ਰਾਜਾ ਨੇ Jio TV 'ਚ ਇੱਕ ਉਹਨਾਂ ਨੇ ਕਲੀਅਰ ਵੀ ਕੀਤਾ, ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਕੋਈ ਡਾਇਲੋਗ ਨਹੀਂ ਹੋਏਗਾ। ਅਗਰ ਕੋਈ ਲੋਕ ਸੋਚਦੇ ਨਾ ਕਿ ਇਮਰਾਨ ਖਾਨ ਡਾਇਲੋਗ ਹੋਵੇ, ਅਸੀਂ ਕਰ ਲੈਂਦੇ ਉਹ ਤੇ, ਲੇਕਿਨ ਇਹ ਹੁਣ ਤੁਸੀਂ ਇਹ ਦੱਸੋ ਵੀ ਇਹ ਡਾਇਲੋਗ ਹੋਏਗਾ ਵੀ ਸਹੀ, ਕਿਉਂਕਿ ਅੱਜ ਕੱਲ ਇਸਲਾਮਾਬਾਦ ਇਹੀ ਦੇਖੋ ਡਾਇਲੋਗ ਜਿਹੜੀ ਗੱਲ ਹੋਈ ਸੀ ਨਾ, ਦੇਖੋ ਪਹਿਲੇ ਤੇ ਅਸਲ ਡਾਇਲੋਗ ਤੇ ਹੋਣਾ ਪੂਰੇ ਪਾਕਿਸਤਾਨ ਦੇ ਵਿੱਚ ਹੋਣਾ ਚਾਹੀਦਾ, ਉਹ ਤੇ ਹੋਣਾ ਨਹੀਂ, ਠੀਕ ਹੈ। ਅਗਰ ਇਹ ਤੁਸੀਂ ਇਕਤਦਾਰ ਦੀ ਬੰਦਰ ਬਾਂਟ ਵਾਸਤੇ ਹੀ ਕਰਨਾ ਹੈ, ਉਹ ਉਹਦੇ 'ਚ ਤੁਸੀਂ ਕਰਨਾ ਐਸਟੈਬਲਿਸ਼ਮੈਂਟ ਦੇ ਨਾਲ। ਐਸਟੈਬਲਿਸ਼ਮੈਂਟ ਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੋ ਰਹੀ ਕਿ ਡਾਇਲੋਗ ਕਰੇ, ਉਹ ਤਾਂ ਕਹਿੰਦੀ ਹੈ ਕਿ ਵੰਡਰ ਬੋਏ ਚਾਹੀਦਾ, ਡਾਇਲੋਗ ਤੇ ਨਹੀਂ ਚਾਹੀਦਾ ਉਹਨੂੰ,
ਅੱਛਾ ਰਾਣਾ ਸਾਹਿਬ ਵੰਡਰ ਬॉय ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ। ਇਹ ਇੱਕ ਦੱਸੋ, ਇਹ ਕੀ ਸਟੋਰੀ ਹੈ ਜਿਹੜੀ ਮੈਂ ਇਸਲਾਮਾਬਾਦ ਦੀ ਮਹਿਫਲਾਂ 'ਚ ਬਹੁਤ ਚੱਲ ਰਹੀ ਹੈ? ਮੈਂ ਉਰਦੂ ਚ ਵੀ ਲਾਗ ਕੀਤਾ ਇਹਦੇ ਤੇ, ਅੱਛਾ। ਤਾਲੁਕ ਚੱਲਿਆ ਹੈ। ਨਹੀਂ ਉਹ ਮੈਂ ਹੀ ਇਹ ਵੀ ਕਹਿ ਥੋੜਾ ਦੱਸੋ। ਮੈਂ ਕਿਹਾ ਬੇਸ਼ੱਕ ਹੁਕੂਮਤ ਕਹਿ ਰਹੀ ਹੈ ਕਿ ਨਹੀਂ, ਉਹਦੇ ਚ ਐਸਟੈਬਲਿਸ਼ਮੈਂਟ ਦਾ ਮਸਲਾ ਹੁੰਦਾ ਕਿ ਜਦੋਂ ਚੀਜ਼ਾਂ ਡਿਲੀਵਰ ਨਹੀਂ ਨਾ ਹੋ ਰਹੀਆਂ, ਛਾਵਾਂ ਹੁੰਦੇ ਕੋਲ ਹੀ ਨੇ ਸਾਰੀਆਂ, ਉਹੀ ਮਨਸੂਬੇ ਬਣਾ ਰਹੀ, ਉਹ ਦੱਸਦੀ ਹਕੂਮਤ ਨੂੰ ਇੰਜ ਕਰ ਲਓ ਇੰਜ ਕਰ ਲਓ, ਲੇਕਿਨ ਹਕੂਮਤ ਇਸ ਤੋਂ ਇਲਾਵਾ ਕਰੇ ਕੀ? ਉਹ ਡਿਲੀਵਰ ਨਹੀਂ ਕਰ ਪਾਉਂਦੇ, ਉਹਨਾਂ ਦੀ ਆਪਣੀ ਨਾਕਾਮੀਆਂ। ਉਹ ਕਹਿੰਦੇ ਕਿ ਯਾਰ ਇਹ ਬੰਦਾ ਖਰਾਬ ਹੈ, ਇਹਨੂੰ ਹਟਾਓ, ਇਹਦੀ ਵਜ੍ਹਾ ਤੋਂ ਨਹੀਂ ਹੋ ਰਿਹਾ ਹੈ। ਕੋਈ ਇਸ ਤਰ੍ਹਾਂ ਦਾ ਬੰਦਾ ਲਿਆਓ ਜਿਹੜਾ ਕੋਈ ਸਪਾਈਡਰਮੈਨ ਹੋਵੇ, ਇੰਜ ਕਰੇ, ਸ਼ੈਵਾ ਗਿਮਿਕ ਕਰੇ, ਤੇ ਉਹ ਹੈਰੀ ਪੋਟਰ ਬਣ ਕੇ ਨਾ ਜਾਦੂ ਜੀ ਛੜੀ ਇੰਜ ਕਰੇ, ਚੀਜ਼ਾਂ ਠੀਕ ਹੋ ਜਾਣ, ਹੋਵੇ ਉਂਝ ਹੋਣ ਜਿਵੇਂ ਅਸੀਂ ਚਾਹੁੰਦੇ। ਉਸ ਤੋਂ ਇਲਾਵਾ ਨਾ, ਨਹੀਂ ਤਾਂ ਠੀਕ ਨਹੀਂ ਹੋਣੀ। ਉਹ ਵੰਡਰ ਬॉय ਦੇ ਇੰਤਜ਼ਾਰ ਚ ਐਸਟੈਬਲਿਸ਼ਮੈਂਟ। ਆਹ ਵੰਡਰ ਬॉय ਦਾ ਹਰ ਦੌਰੇ ਚ ਰਿਹਾ। ਭੁੱਟੋ ਵੰਡਰ ਬॉय ਸੀ, ਅਯੂਬ ਦਾ, ਹਾਂਜੀ। ਭੁੱਟੋ ਨੂੰ ਮੌਕਾ ਹੀ ਨਹੀਂ ਮਿਲਿਆ, ਲੇਕਿਨ ਬੀਬੀ ਨੂੰ ਉਹਨਾਂ ਨੇ ਕੀਤਾ ਸੀ। ਕਹਿੰਦੇ ਨੇ ਕਿ ਜ਼ਿਆਉਲ ਹਕ ਨੇ ਕਈ ਬੰਦੇ ਟਰਾਈ ਕੀਤੇ, ਰਾਜਾ ਜ਼ਫਰੁਲ ਹਕ, ਇਹ ਉਹ ਪਤਾ ਨਹੀਂ ਸੋਮਰ ਮੀਆਂ ਸਾਹਿਬ, ਮੀਆਂ ਨਵਾਜ਼ ਸਾਹਿਬ, ਮੀਆਂ ਸਾਹਿਬ ਤੇ ਲਾਟਰੀ ਖੁੱਲੀ। ਅੱਛਾ ਤੇ ਮੀਆਂ ਸਾਹਿਬ ਬਣ ਗਏ ਫਿਰ ਉਹਨਾਂ ਦੇ ਵੰਡਰ ਬॉय। ਇਹ ਫਿਰ ਮੁਸ਼ਰਫ ਨੇ ਲਾਟਰੀ ਪਵਾਈ ਸੀ। ਉਹਨੇ ਕਿਹਾ ਜੀ ਕਿ ਦੋ ਬੰਦੇ ਨੇ ਕਿਹਨੂੰ ਬਣਾਈ ਹੈ, ਇੱਕ ਸੀ ਮੁੱਲਾ ਤਾਹਿਰੁਲ ਕਾਦਰੀ, ਇੱਕ ਸੀ ਇਮਰਾਨ ਖਾਨ। ਦੋਵਾਂ 'ਚ ਲਾਟਰੀ ਪੈ ਗਈ। ਰੈਫਰੈਂਡਮ ਵਿੱਚ ਇਹਨਾਂ ਨੂੰ ਉਠਾਇਆ ਮੁਸ਼ਰਫ ਨੇ, ਆਪਣੇ ਰੈਫਰੈਂਡਮ ਵਿੱਚ। ਫਿਰ ਬਹੁਤ ਇਹਨਾਂ ਰੇਸ ਲਾਈ ਦੋਵਾਂ ਨੇ, ਇੱਕ ਦੂਜੇ ਤੋਂ ਅੱਗੇ। ਬਹਰਹਾਲ ਇਹਨਾਂ ਦੋਵਾਂ ਦਾ ਮੁਸ਼ਰਫ ਨੇ ਕਿਹਾ ਜੀ ਇਹ ਨਹੀਂ ਚਾਹੀਦੇ, ਇਹ ਜਿਹੜੇ ਨਵਾਜ਼ ਸ਼ਰੀਫ ਦੀ ਪਾਰਟੀ 'ਚੋਂ ਨਾ ਇੱਕ ਪਾਰਟੀ ਕੱਢ ਲਓ। ਚੌਧਰੀ ਨਾਲ ਰਲ ਗਏ ਤੇ ਪਾਰਟੀ ਬਣਾ ਲਈ। ਅਤੇ ਫਿਰ ਇਹਨਾਂ ਨੂੰ ਇਹ ਪ੍ਰੋਜੈਕਟ 'ਤੇ ਪਿਆ ਸੀ। ਫਿਰ ਸ਼ੁਜਾ ਪਾਸ਼ਾ ਆਇਆ, ਕਿਆਨੀ ਆਇਆ, ਹਾਂਜੀ। ਅਤੇ ਫਿਰ ਵੰਡਰ ਬॉय ਸ਼ੁਜਾ ਪਾਸ਼ਾ ਦਾ ਵੰਡਰ ਬॉय ਇਮਰਾਨ ਖਾਨ, ਹਾਂਜੀ। ਇਮਰਾਨ ਖਾਨ ਤੋਂ ਵੀ ਇਹਨਾਂ ਨੇ ਕਿਹਾ ਯਾਰ ਇਹਨੂੰ ਬੜੀ ਉਮੀਦਾਂ ਸਨ। ਹੁਣ ਉਹ ਵੀ ਕੋਈ ਦਰਮਿਆਨ ਵਿੱਚ ਸ਼ਾਹਿਦ ਅਫਰੀਦੀ ਦਾ ਨਾਂ ਚੱਲਦਾ ਰਿਹਾ, ਕਦੀ ਇਹ ਅਤੇ ਕਦੀ ਉਹ, ਅਨਵਾਰੁਲ ਹਕ ਕਾਕੜ ਦਾ ਵੀ ਨਾਂ ਚੱਲਦਾ ਰਿਹਾ, ਹਾਂਜੀ। ਫਿਰ ਕਿਹਾ ਜੀ ਕਿ ਸ਼ਹਿਬਾਜ਼ ਸ਼ਰੀਫ ਬੜਾ ਤਾਬੇਦਾਰ ਹੈ, ਇਹ ਕਰੇਗਾ ਕਰਿਜ਼ਮਾ, ਇਹ ਕਰੇਗਾ ਕੁਝ, ਹੈ ਨਾ। ਉਹ ਵੀ ਫਲਾਪ ਹੋ ਗਿਆ। ਫਿਰ ਉਹਨੇ ਕਿਹਾ ਕਿ ਯਾਰ ਇਹ ਜਿਹੜਾ ਇੱਕ ਸਾਫੀ ਸਾਡੀ ਕੈਬਨਿਟ 'ਚ ਹੈ, ਇਹਨੂੰ ਦੇਖੋ। ਉਹਦੇ ਉੱਤੇ ਫਿਰ ਰੌਲਾ ਪਿਆ ਹੋਇਆ। ਲੇਕਿਨ ਕਹਿ ਤੇ ਰਹੇ ਨੇ ਜੀ ਕਿ ਮਾਮਲਾ ਠੀਕ ਚੱਲ ਰਹੇ ਨੇ, ਲੇਕਿਨ ਇਹ ਮੈਂ ਦੱਸਾਂ ਤਲਾਸ਼ ਜਾਰੀ ਹੈ। ਅੱਛਾ, ਕਿਉਂਕਿ ਉਹ ਜਿਨ੍ਹਾਂ ਨੇ ਵੰਡਰ ਬॉय ਤੇ ਕਾਲਮ ਵੀ ਲਿਖਿਆ, ਉਹਨਾਂ ਨੇ ਵੀ ਸੁਣਿਆ ਰਿਬਟਲ ਦੇ ਦਿੱਤਾ। ਉਹ ਕਿਹਨੇ ਲਿਖਿਆ? ਮੈਂ ਨਹੀਂ ਪੜ੍ਹਿਆ। ਉਹ ਅੰਸਾਰ ਬਾਸੀ ਸਾਹਿਬ ਨੇ। ਅੱਛਾ, ਉਹ ਰਿਬਟਲ ਦਿੰਦੇ ਰਹਿੰਦੇ। ਉਹਨਾਂ ਨੇ ਕਿਹਾ ਨਹੀਂ ਉਹ ਮਾਮਲਾ ਠੀਕ ਦੇਖੋ, ਨਹੀਂ ਮੈਂ ਵੀ ਪੜ੍ਹਿਆ ਨਹੀਂ, ਲੇਕਿਨ ਮੈਂ ਜਿਹੜਾ ਸੁਣਿਆ ਨਹੀਂ ਲਿਖਿਆ ਵੀ ਹੋਵੇ। ਦੇਖੋ ਚੌਧਰੀ ਸਾਹਿਬ, ਲਿਖਿਆ ਵੀ ਹੋਵੇ, ਪੜ੍ਹੀ ਲਿਖੀ ਗੱਲ ਹੋਵੇ। ਇਹ ਤਾਂ ਤਰਦੀਦਾਂ ਆ ਗਈਆਂ, ਉਹ ਤਾਂ ਮੈਨੂੰ ਪਤਾ ਹੈ ਕਿ ਨਹੀਂ ਚਾਹੀਦਾ, ਹਕੂਮਤ ਦੇ ਤਾਲੁਕਾਤ ਠੀਕ ਨੇ। ਲੇਕਿਨ ਇਸਟੈਬਲਿਸ਼ਮੈਂਟ ਹਰ ਵਕਤ ਉਹਦੇ ਕੋਲ ਹੋਵੇ ਵੀ ਨਾ ਇੱਕ, ਉਹਨੂੰ ਫਿਰ ਵੀ ਤਲਾਸ਼ ਹੁੰਦੀ ਕਿ ਇਹ ਨਾਕਾਮ ਹੋ ਗਿਆ ਤੇ ਬੈਕਅਪ ਤੇ ਹੋਵੇ, ਪਲਾਨ ਬੀ ਤਲਾਸ਼ ਰਹਿੰਦੇ ਨੇ। ਤੇ ਉਹ ਤੇ ਜਾਰੀ ਹੈ। ਲੇਕਿਨ ਨੈਸ਼ਨਲ ਡਾਇਲੋਗ ਕਮੇਟੀ ਇਹਨੇ ਮਾਯੂਸ ਕੀਤਾ ਉਹਨਾਂ ਨੂੰ ਵੰਡਰ ਬॉय ਦੀ ਤਲਾਸ਼ ਵਾਲੇ। ਮੇਰੇ ਖਿਆਲ ਇਹ ਕੰਪਨੀ ਨਹੀਂ ਚੱਲੇਗੀ, ਲੱਗਦਾ ਹੈ। ਬਿਲਕੁਲ ਇਹੀ ਕਹਿੰਦੇ ਨੇ ਕਿ ਇਹ ਨਹੀਂ ਕਰ ਸਕਦੇ ਇਹਨਾਂ ਦੀ, ਉਹ ਮਤਲਬ ਇਹਨਾਂ ਨੇ ਆਪਣਾ ਜਿਹੜਾ ਪਹਿਲਾ ਸ਼ੋਅ ਆ ਉਹ ਵੀ ਕੋਈ ਫਲਾਪ ਹੋ ਹੀ ਗਿਆ। ਬਿਲਕੁਲ ਕੋਈ ਨਾ ਮਜ਼ਾ ਨਹੀਂ ਆਇਆ, ਉਹਦਾ ਬੰਦੇ ਨਹੀਂ ਇਕੱਠੇ ਕਰ ਸਕੇ ਡਾਇਲੌਗ। ਉਹ ਤੇ ਹਕੂਮਤ ਨੂੰ ਨਹੀਂ ਲਿਆ ਸਕੇ, ਪੀਪਲਸ ਪਾਰਟੀ ਨੂੰ ਨੂੰ ਤਾਂ ਲੈ ਕੇ ਆ ਸਕਦੇ ਸੀ, ਉਹਨਾਂ ਨੂੰ ਨਹੀਂ ਲੈ ਕੇ ਆ ਸਕੇ। ਬਹਰਹਾਲ ਉਹ ਤੇ ਚੌਧਰੀ ਸਾਹਿਬ ਤੁਹਾਨੂੰ ਪਤਾ ਕਿਉਂ ਨਹੀਂ ਆਏ। ਉਹ ਆਂਦੇ ਤੇ ਫਿਰ ਤੇ ਇਹਨਾਂ ਦੀ ਗੱਲ ਬਣ ਜਾਣੀ ਸੀ। ਤੇ ਅਗਰ ਕੋਈ ਮੇਰੇ ਖਿਆਲ ਡਾਇਲੌਗ ਰਾਣਾ ਸਾਹਿਬ ਕੋਈ ਮੌਕਾ ਬਣਿਆ ਤੇ ਹਕੂਮਤ ਤੇ ਪੀਟੀਆਈ ਬੈਠੇਗੀ ਜਾਂ ਅਗਰ ਜਦੋਂ ਕੋਈ ਬਿਲਕੁਲ ਕ੍ਰਾਈਸਿਸ, ਅਗਰ ਖੁਦਾ ਨਾ ਖਾਸਤਾ ਕੋਈ ਇੰਜਦਾ ਆ ਜਾਵੇ ਫਿਰ ਤੇ ਬੈਠਣਾ ਹੀ ਪੈਣਾ। ਲੇਕਿਨ ਹਲੇ ਕੋਈ ਹਾਲਾਤ ਲੱਗ ਨਹੀਂ ਰਹੇ, ਕੋਈ ਨਹੀਂ, ਦੂਰ ਹਲੇ ਐਨਜੀ ਵੈਸੇ ਇਧਰ ਆਏ ਪੀਟੀਆਈ ਵਾਲਿਆਂ ਨੂੰ ਲੋਲੀਪੌਪ ਜ਼ਰਾ ਥੋੜਾ, ਉਹ ਜਿਹੜੇ ਉਹਨਾਂ ਦਾ ਪਬਲਿਕ ਸੈਂਟੀਮੈਂਟ ਹੈ ਨਾ, ਉਹ ਪਬਲਿਕ ਸੈਂਟੀਮੈਂਟ ਕੇ ਸਪੀਕਰ ਨੂੰ ਕਦੀ ਕਹਿ ਦਿੱਤਾ ਕਰ ਲੈ, ਸਪੀਕਰ ਕੋ ਫੁੱਲ ਇਖਤਿਆਰ ਦੇ ਦਿੱਤੇ ਗਏ। ਅੱਜ ਵੀ ਇਹ ਖਬਰ ਲੱਗੀ ਹੋਈ ਸੀ ਹੈ ਸਪੀਕਰ ਨੂੰ ਫੁੱਲ ਡਾਇਲੌਗ ਕੇ ਲਈ। ਅੱਛਾ, ਡਾਇਲੌਗ ਇਸ ਤਰ੍ਹਾਂ ਦੇ ਪਤਾ ਜ਼ਰਾ ਸ਼ੁੱਲੀਆਂ ਇਸਲਾਮਾਬਾਦ ਵਿੱਚ ਚੱਲਦੀ ਰਹਿੰਦੀਆਂ ਨਾ ਪੋਲੀਟੀਕਲ। ਦੇਖੋ ਟਾਕ ਸ਼ੋਜ਼ ਵੀ ਚਲਾਣੇ ਹੁੰਦੇ ਨੇ, ਇਹਨਾਂ ਨੂੰ ਕੋਈ ਗੱਲ ਆਉਂਦੀ ਨਹੀਂ ਸਿਆਸਤ ਤੋਂ ਇਲਾਵਾ। ਇਹਨਾਂ ਨੂੰ ਬਲੋਚਿਸਤਾਨ ਦੀ ਗੱਲ ਹੈ ਨਹੀਂ ਕਰ ਸਕਦੇ, KP ਦੀ ਹੈ ਨਹੀਂ ਕਰ ਸਕਦੇ। KP ਦੀ ਕਰ ਲੈਂਦੇ ਨੇ, ਉਹ ਸੁਹੇਲ ਅਫਰੀਦੀ ਦੀ ਟਿਕਾਉਣ ਵਾਸਤੇ ਨਾ ਉਹ ਕਰਦੇ ਰਹਿੰਦੇ ਨੇ। ਪਹਿਲੇ ਗੰਡਾਪੁਰ ਜਾਂ ਪੀਪਲਸ ਪਾਰਟੀ PML ਦਾ ਇਤਿਹਾਦ ਹੋ ਗਿਆ, ਪਹਿਲੇ ਨਹੀਂ ਤੇ ਪੀਪਲਸ ਪਾਰਟੀ ਦੀ ਵੱਜਦੀ ਰਹਿੰਦੀ ਸੀ। ਕਸ਼ਮੀਰ ਸਾਡੇ ਏਜੰਡੇ 'ਤੇ ਨਹੀਂ, GB ਸਾਡੇ ਏਜੰਡੇ 'ਤੇ ਨਹੀਂ, ਇਕੋਨਮੀ 'ਤੇ ਕਿਸੇ ਨੂੰ ਗੱਲ ਨਹੀਂ ਕਰਨੀ ਆਉਂਦੀ, ਫੋਰਨ ਪੋਲਿਸੀ 'ਤੇ ਗੱਲ ਕਰਨੀ ਨਹੀਂ ਆਉਂਦੀ, ਇੰਨੀ ਘਟੀਆ ਗੱਲ ਹੁੰਦੀ ਹੈ ਜੀ। ਅਤੇ ਇਹ ਕਹਿੰਦੇ ਨੇ ਕਿ UAE 'ਤੇ ਕਬਜ਼ਾ ਕਰ ਲਓ, ਇੰਨੀਆਂ ਗੱਲਾਂ ਕਰਦੇ ਨੇ ਇਹ ਸਾਰੇ ਸਾਡੇ ਦਾਨਿਸ਼ਵਰ ਸਾਹਿਬ ਵੀ। ਤੇ ਇਹ ਵੀ ਰਾਣਾ ਸਾਹਿਬ ਇਸਲਾਮਾਬਾਦ ਦੀ ਮਹਿਫਲਾਂ ਮੈਂ ਇੱਕ ਨਵੀਂ UAE ਵਾਲੀ ਸੁਣੀ ਹੈ, ਇਹ ਬਸ ਐਵੇਂ ਹੀ ਬਸ
ਇਹ ਦੇਖੋ ਕਹਿੰਦੇ ਨੇ ਜੀ ਕਿ ਇੰਡੀਆ ਸਾਡੇ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਐਕਸਪੈਸ਼ਨਿਸਟ ਹੈ, ਗ੍ਰੇਟਰ ਇਹ ਉਹ, ਤੇ ਤੁਹਾਡੇ ਆਪਣੇ ਕੀ ਆਈਡੀਆਜ਼ ਨੇ ਐਨ ਕਿਸੇ ਮੁਲਕ ਤੇ ਕਬਜ਼ਾ ਕਰਨ ਜਾ ਕੇ? ਇਹ ਤੇ ਅਸੀਂ ਨਾ ਸਾਡੀ ਇਕਨੋਮੀ ਨਾ ਕੁਝ, ਕਹਿੰਦੇ ਜੀ ਕਿ ਜਿਵੇਂ ਉਹਨੇ ਵੈਨਜ਼ੂਏਲਾ ਤੇ ਜਾ ਕੇ ਚੁੱਕ ਲਿਆ ਤੇ ਤੁਸੀਂ ਵੀ ਜਾ ਕੇ ਚੁੱਕ ਲਓ ਤੇ ਲੈ ਆਓ। ਇਹ ਬਸ ਚੋਈ ਸਾਹਿਬ ਛੱਡੋ, ਦੋਸਤ ਨੇ ਸਾਡੇ, ਗੱਲ ਮੁਕਾਈਏ ਤੇ ਅੱਛਾ ਜੀ। ਹਾਂ ਕੋਈ ਰੋਟੀ ਵੈਸੇ ਹੁਣ ਖਾਈਏ। ਸੇਲ ਫਰੀਦੀ ਸਾਹਿਬ ਦਾ ਬੜਾ ਇਸਤਕਬਾਲ ਹੋਇਆ ਕਰਾਚੀ। ਉਹ ਤੇ ਪੀਪਲਸ ਬੜੇ ਲੋਕ ਪਾਰਟੀ ਨਿਕਲੇ ਬਾਜ਼ ਨਾਲ। ਦਫਾ ਨਾ ਇੰਜ ਕਰਦੀ ਹੈ ਕਿ ਸਾਈਡ ਇੱਕ ਰੱਖੇ, ਹਾਂ, ਉਹਨਾਂ ਨੇ ਉਹਨੂੰ ਵੈਲਕਮ ਕੀਤਾ ਉਹਨੇ ਜਗ੍ਹਾ ਬਣਾਈ ਹੈ, ਸਪੇਸ ਰੱਖੀ ਹੈ ਆਪਣੀ, ਉਹ ਲੂਜ਼ ਨਹੀਂ ਕਰਦੀ। ਕਿਉਂਕਿ ਪੀਐਮਐਲਐਨ ਨੇ ਤੇ ਕੀਤੀ ਹੋਈ ਹੈ। ਪੰਜਾਬ ਦੇ ਵਿੱਚ ਤਾਂ ਉਹਨੂੰ ਇਸ ਤਰ੍ਹਾਂ ਫ੍ਰੀ ਹੈਂਡ ਨਹੀਂ ਦਿੱਤਾ ਸੀ, ਲੇਕਿਨ ਉੱਥੇ ਮਿਲਿਆ ਤੇ ਲੋਕ ਬੜੇ ਇਕੱਠੇ ਹੋਏ ਨੇ। ਹਾਂ ਬਿਲਕੁਲ ਬਿਲਕੁਲ 에ਅਰਪੋਰਟ ਦੇ ਉੱਪਰ ਤਾਂ ਸਾਰਾ ਬੜਾ ਇਸਤਕਬਾਲ ਹੋਇਆ। ਬਿਲਕੁਲ। ਉਹ ਮੇਰਾ ਗੱਲ ਕਰਾਂਗੇ ਅਗਲੇ ਕਿਸੇ ਕੱਲ ਕਰਨੇ ਹੈ ਜੀ ਚੋਈ ਸਾਹਿਬ, ਕੱਲ ਕਰ ਲਾਂਗੇ ਗੱਲ, ਅੱਜ ਮੁਕਾਈਏ, ਟਾਈਮ ਹੋ ਗਿਆ ਬਹੁਤ, ਲੋਕੀ ਰੋਟੀ ਖਾਣ ਦੇ ਇੰਤਜ਼ਾਰ ਵਿੱਚ ਨੇ, ਰੋਟੀ ਟੁੱਕਰ ਕਰਨ ਲੱਗੇ ਨੇ। ਲਓ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਅੱਜ ਲਈ ਸਾਡਾ ਇੰਨਾ ਹੀ ਸੀ। ਜਿੱਥੇ ਉਹ ਹੱਸਦੇ ਰਹੋ, ਵਸਦੇ ਰਹੋ, ਤੇ ਰੱਬ ਰਾਖਾ। ਮਿਲਾਂਗੇ ਕੱਲ ਫੇਰ ਇੱਕ ਚੰਗੇ ਜਿਹੇ ਬ੍ਰਾਂਚ ਦੇ ਨਾਲ।